ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਨਵੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ: ਯਸਾਇਆ। ਉਹਨਾਂ ਉੱਤੇ ਅਫਸੋਸ ਜਿਹੜੇ ਆਪਣੀ ਮਸ਼ਵਰਤ ਖੁਦਾਵੰਦ ਤੋਂ ਲੁਕਾਉਂਦੇ ਨੇ, ਜਿਨ੍ਹਾਂ ਦਾ ਕਾਰੋਬਾਰ ਹਨੇਰੇ ਵਿੱਚ ਹੁੰਦਾ ਹੈ ਤੇ ਆਖਦੇ ਨੇ ਭਈ ਕੌਣ ਸਾਨੂੰ ਵੇਖਦਾ ਹੈ, ਕੌਣ ਸਾਨੂੰ ਪਛਾਣਦਾ ਹੈ। ਜਵਾਬੀ ਪੜ੍ਹਾਈ। ਯਸਾਇਆ: ਹੁਣ ਜਾ ਕੇ ਉਹਨਾਂ ਦੇ ਸਾਹਮਣੇ ਇਹ ਤਖਤੀ ਉੱਤੇ ਲਿਖ ਤੇ ਕਿਤਾਬ ਵਿੱਚ ਲਿਖ, ਤਾਂ ਜੋ ਅਗਾਂ ਤੋਂ ਹਮੇਸ਼ਾ ਤਿਕਰ ਰਵੇ, ਕਿਉਂ ਜੇ ਇਹ ਬਾਗੀ ਲੋਕ ਤੇ ਝੂਠੇ ਪੁੱਤਰ ਨੇ, ਜਿਹੜੇ ਰੱਬ ਦੀ ਸ਼ਰੀਅਤ ਸੁਣਨ ਤੋਂ ਇਨਕਾਰ ਕਰਦੇ ਨੇ, ਜਿਹੜੇ ਗੈਬ ਬੀਨਾਂ ਨੂੰ ਆਖਦੇ ਨੇ ਭਈ ਗੈਬ ਬੀਨੀ ਕਰੋ, ਤੇ ਨਬੀਆਂ ਨੂੰ ਭਈ ਸਾਡੇ ਉੱਤੇ ਸੱਚੀਆਂ ਨਬੂਵਤਾਂ ਕਰੋ, ਸਾਨੂੰ ਚੰਗੀਆਂ ਗੱਲਾਂ ਸੁਣਾਓ ਤੇ ਸਾਡੇ ਨਾਲ ਝੂਠੀ ਨਬੂਵਤ ਕਰੋ। ਰਾਹ ਤੋਂ ਬਾਹਰ ਜਾਓ, ਰਸਤੇ ਤੋਂ ਫਿਰ ਜਾਓ ਤੇ ਇਸਰਾਈਲ ਦੇ ਕਦੂਸ ਨੂੰ ਸਾਡੇ ਵਿੱਚੋਂ ਖਤਮ ਕਰ ਦਿਓ। ਇਸ ਲਈ ਇਸਰਾਈਲ ਦਾ ਕਦੂਸ ਇਹ ਆਖਦਾ ਹੈ ਭਈ ਕਿਉਂ ਜੇ ਤੁਸੀਂ ਇਸ ਕਲਾਮ ਨੂੰ ਹਕੀਰ ਜਾਣਦੇ ਹੋ ਤੇ ਕੱਜ ਰਵੀ ਉੱਤੇ ਭਰੋਸਾ ਰੱਖਦੇ ਤੇ ਉਹਦੇ ਉੱਤੇ ਹੀ ਕਾਇਮ ਹੋ, ਇਸ ਲਈ ਇਹ ਬਦਕਰਦਾਰੀ ਤੁਹਾਡੇ ਲਈ ਅਜਿਹੀ ਹੋਵੇਗੀ ਜਿਵੇਂ ਪਾਟੀ ਹੋਈ ਕੰਧ ਜਿਹੜੀ ਡਿੱਗਣਾ ਚਾਹੁੰਦੀ ਹੋਵੇ, ਉੱਚੀ ਉਭਰੀ ਹੋਈ ਕੰਧ ਜਿਹਦਾ ਢਹਿ ਜਾਣਾ ਅਚਾਨਕ ਇੱਕਦਮ ਹੋਵੇ। ਕਿਉਂ ਜੇ ਰੱਬ ਯਹੋਵਾ ਇਸਰਾਈਲ ਦਾ ਕਦੂਸ ਇੰਝ ਆਖਦਾ ਹੈ ਭਈ ਪਰਤ ਕੇ ਆਉਣ ਤੇ ਚੁੱਪ ਰਹਿਣ ਵਿੱਚ ਤੁਹਾਡੀ ਸਾਮਤੀ ਏ, ਚੁੱਪ ਤੇ ਤਵੱਕਲ ਵਿੱਚ ਤੁਹਾਡੀ ਤਾਕਤ ਏ। ਦਰਸੀਵਾਜ਼ ਬਾਈਬਲ ਵਿੱਚੋਂ ਇਮਸਾਲ: ਕੋਈ ਹਿਕਮਤ, ਕੋਈ ਫਹਿਮ ਤੇ ਕੋਈ ਮਸ਼ਵਰਤ ਨਹੀਂ ਹੈ ਜਿਹੜੀ ਖੁਦਾਵੰਦ ਦੇ ਮੁਕਾਬਲੇ ਵਿੱਚ ਠਹਿਰ ਸਕੇ। ਕਰੰਥੀਓ: ਕਿਉਂ ਜੇ ਲਿਖਿਆ ਹੈ ਭਈ ਮੈਂ ਹਕੀਮਾਂ ਦੀ ਹਿਕਮਤ ਨੂੰ ਨੇਸਤ ਤੇ ਸਿਆਣਾ ਦੀ ਸਿਆਣ ਨੂੰ ਰੱਦ ਕਰ ਦੇਵਾਂਗਾ। ਨਹਿਮੀਆ ਬਿਨ ਹਕਲੀਆ ਦਾ ਕਲਾਮ। ਨਹਿਮੀਆ: ਅਰਤਖਸ਼ਸ਼ਤਾ ਬਾਦਸ਼ਾਹ ਦੇ ਵਰੇ ਨਿਸਾਨ ਦੇ ਮਹੀਨੇ ਵਿੱਚ, ਜਦ ਮੈਂ ਉਹਦੇ ਅੱਗੇ ਸੀ ਤੇ ਮੈਂ ਚੁੱਕ ਕੇ ਬਾਦਸ਼ਾਹ ਨੂੰ ਦਿੱਤੀ, ਤੇ ਇਹਦੇ ਤੋਂ ਪਹਿਲਾਂ ਮੈਂ ਕਦੀ ਉਹਦੇ ਸਾਹਮਣੇ ਉਦਾਸ ਨਹੀਂ ਸੀ ਹੋਇਆ। ਤਦ ਬਾਦਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਬਣਿਆ ਹੋਇਆ ਏ, ਇਹਦੇ ਬਾਵਜੂਦ ਭਈ ਤੂੰ ਬਿਮਾਰ ਵੀ ਨਹੀਂ ਏ, ਇਸ ਲਈ ਇਹ ਦਿਲ ਦੇ ਦੁੱਖ ਦੇ ਇਲਾਵਾ ਕੁਝ ਨਹੀਂ ਹੋ ਸਕਦਾ। ਤਦ ਮੈਂ ਬਹੁਤ ਡਰ ਗਿਆ ਤੇ ਮੈਂ ਬਾਦਸ਼ਾਹ ਨੂੰ ਆਖਿਆ ਭਈ ਬਾਦਸ਼ਾਹ ਹਮੇਸ਼ਾ ਜਿਉਂਦਾ ਰਵੇ, ਮੇਰਾ ਮੂੰਹ ਕਿਉਂ ਨਾ ਬਣੇ, ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਓ ਦਾਦੇ ਦੀਆਂ ਖਬਰਾਂ ਨੇ ਉਜਾੜ ਪਿਆ ਏ ਤੇ ਉਹਦੇ ਫਾਟਕ ਅੱਗ ਨਾਲ ਸੜੇ ਹੋਏ ਨੇ। ਬਾਦਸ਼ਾਹ ਨੇ ਮੈਨੂੰ ਆਖਿਆ, ਤੇਰੀ ਮਿੰਨਤ ਕਿਸ ਗੱਲ ਦੀ ਏ? ਤਦ ਮੈਂ ਅਸਮਾਨ ਦੇ ਰੱਬ ਤੋਂ ਦੁਆ ਕੀਤੀ। ਫਿਰ ਮੈਂ ਬਾਦਸ਼ਾਹ ਨੂੰ ਆਖਿਆ ਭਈ ਜੇ ਬਾਦਸ਼ਾਹ ਦੀ ਮਰਜ਼ੀ ਹੋਵੇ ਤੇ ਜੇ ਤੇਰੇ ਖਾਦਮ ਉੱਤੇ ਤੇਰੀ ਕਰਮ ਦੀ ਨਜ਼ਰ ਏ ਤੇ ਤੂੰ ਮੈਨੂੰ ਯਹੂਦਾ ਵਿੱਚ ਮੇਰੇ ਪਿਓ ਦਾਦੇ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦੇ, ਤਾਂ ਜੋ ਮੈਂ ਉਹਨੂੰ ਫੇਰ ਬਣਾਵਾਂ। ਕਿਉਂ ਜੇ ਮੇਰੇ ਰੱਬ ਦੀ ਸ਼ਫਕਤ ਦਾ ਹੱਥ ਮੇਰੇ ਉੱਤੇ ਸੀ, ਇਸ ਲਈ ਬਾਦਸ਼ਾਹ ਨੇ ਮੇਰੀ ਅਰਜ਼ੀ ਮੰਨ ਲਈ। ਤੇ ਜਦ ਸੰਬਲਤ ਹਰੂਨੀ ਤੇ ਅਮੂਨੀ ਗੁਲਾਮ ਤੋਬੀਆ ਨੇ ਇਹ ਸੁਣਿਆ ਭਈ ਇੱਕ ਬੰਦਾ ਇਸਰਾਈਲ ਦੀ ਖੁਸ਼ਹਾਲੀ ਚਾਹੁਣ ਵਾਲਾ ਆਇਆ ਏ, ਤੇ ਉਹ ਬਹੁਤ ਦੁਖੀ ਹੋਏ। ਨਹਿਮੀਆ: ਮਤਲਬ ਅਸੀਂ ਕੰਧ ਬਣਾਉਂਦੇ ਰਹੇ ਤੇ ਪੂਰੀ ਕੰਧ ਅੱਧ ਉਚਾਈ ਤੀਕਰ ਜੋੜੀ ਗਈ, ਕਿਉਂ ਜੇ ਲੋਕ ਦਿਲ ਲਾ ਕੇ ਕੰਮ ਕਰਦੇ ਸੀ। ਪਰ ਜਦ ਸੰਬਲਤ ਤੇ ਤੋਬੀਆ ਤੇ ਅਰਬਾਂ ਤੇ ਅਮੂਨੀਆਂ ਤੇ ਅਸ਼ਦੂਦੀਆਂ ਨੇ ਸੁਣਿਆ ਭਈ ਯਰੂਸ਼ਲਮ ਦੀ ਕੰਧ ਮੁਰੰਮਤ ਹੁੰਦੀ ਜਾਂਦੀ ਏ ਤੇ ਦਰਾੜਾਂ ਬੰਦ ਹੋਣ ਲੱਗੀਆਂ ਨੇ, ਤੇ ਉਹ ਸੜ ਗਏ, ਤੇ ਸਾਰਿਆਂ ਨੇ ਮਿਲ ਕੇ ਬੰਦਸ਼ ਬੰਨੀ ਭਈ ਆ ਕੇ ਯਰੂਸ਼ਲਮ ਨਾਲ ਲੜਨ ਤੇ ਉੱਥੇ ਪਰੇਸ਼ਾਨੀ ਪੈਦਾ ਕਰ ਦੇਣ। ਪਰ ਅਸੀਂ ਆਪਣੇ ਰੱਬ ਤੋਂ ਦੁਆ ਕੀਤੀ ਭਈ ਉਹਨਾਂ ਦੇ ਪਾਰੋਂ ਦਿਨ ਰਾਤ ਉਹਨਾਂ ਦੇ ਮੁਕਾਬਲੇ ਵਿੱਚ ਪੈਰਾ ਬਿਠਾਵੇ। ਇਸ ਲਈ ਜਿਹੜੇ ਲੋਕੀ ਕੰਧ ਬਣਾਉਂਦੇ ਸੀ ਤੇ ਜਿਹੜੇ ਭਾਰ ਚੁੱਕਦੇ ਤੇ ਢੋਂਦੇ ਸੀ, ਹਰ ਕੋਈ ਆਪਣੇ ਇੱਕ ਹੱਥ ਨਾਲ ਕੰਮ ਕਰਦਾ ਸੀ ਤੇ ਦੂਜੇ ਵਿੱਚ ਆਪਣਾ ਹਥਿਆਰ ਰੱਖਦਾ ਸੀ। ਨਹਿਮੀਆ: ਜਦ ਸੰਬਲਤ ਤੇ ਤੋਬੀਆ ਤੇ ਹਬਸ਼ਮ ਅਰਬੀ ਤੇ ਸਾਡੇ ਬਾਕੀ ਵੈਰੀਆਂ ਨੇ ਸੁਣਿਆ ਭਈ ਮੈਂ ਸ਼ਹਿਰੇ ਪਨਾਹ ਨੂੰ ਬਣਾ ਲਿਆ ਏ ਤੇ ਉਹਦੇ ਵਿੱਚ ਕੋਈ ਰੁਕਾਵਟ ਬਾਕੀ ਨਹੀਂ ਏ, ਤੇ ਸੰਬਲਤ ਤੇ ਹਬਸ਼ਮ ਨੇ ਮੈਨੂੰ ਇਹ ਸੁਨੇਹਾ ਘੱਲਿਆ ਭਈ ਆ ਅਸੀਂ ਉਹਨੂੰ ਦੇ ਮੈਦਾਨ ਦੇ ਕਿਸੇ ਪਿੰਡ ਵਿੱਚ ਇਕੱਠੇ ਮੁਲਾਕਾਤ ਕਰੀਏ। ਪਰ ਉਹ ਮੇਰੇ ਨਾਲ ਕੋਈ ਬੁਰਿਆਈ ਕਰਨ ਦੀ ਤਾਂਘ ਵਿੱਚ ਸੀ,
ਇਸ ਲਈ ਮੈਂ ਉਹਨਾਂ ਵੱਲ ਕਾਸਦਾਂ ਦੇ ਰਾਹੀਂ ਸੁਨੇਹਾ ਘੱਲਿਆ ਭਈ ਮੈਂ ਬੜੇ ਕੰਮ ਵਿੱਚ ਲੱਗਿਆ ਵਾਂ ਤੇ ਆ ਨਹੀਂ ਸਕਦਾ। ਇਸ ਕੰਮ ਨੂੰ ਛੱਡ ਕੇ ਮੇਰੇ ਤੁਹਾਡੇ ਕੋਲ ਆਉਣ ਨਾਲ ਇਹ ਕੰਮ ਕਿਉਂ ਰੁਕਿਆ ਰਵੇ। ਉਹਨਾਂ ਨੇ 4 ਵਾਰੀ ਮੇਰੇ ਕੋਲ ਇਹੀ ਸੁਨੇਹਾ ਘੱਲਿਆ ਤੇ ਮੈਂ ਉਹਨਾਂ ਨੂੰ ਉਂਝ ਹੀ ਜਵਾਬ ਦਿੱਤਾ। ਫਿਰ ਸੰਬਲਤ ਨੇ 5ਵੀਂ ਵਾਰੀ ਉਸੇ ਤਰ੍ਹਾਂ ਆਪਣੇ ਨੌਕਰ ਨੂੰ ਮੇਰੇ ਕੋਲ ਹੱਥ ਵਿੱਚ ਖੁੱਲੀ ਚਿੱਠੀ ਦੇ ਕੇ ਘੱਲਿਆ, ਜਿਹਦੇ ਵਿੱਚ ਲਿਖਿਆ ਸੀ ਵੀ ਦੂਜੀਆਂ ਕੌਮਾਂ ਵਿੱਚ ਇਹ ਅਫਵਾਹ ਏ ਤੇ ਹਬਸ਼ਮੋ ਇਹੀ ਆਖਦਾ ਏ ਵੀ ਤੇਰਾ ਤੇ ਯਹੂਦੀਆਂ ਦਾ ਇਰਾਦਾ ਬਗਾਵਤ ਕਰਨ ਦਾ ਏ, ਇਸੇ ਲਈ ਤੂੰ ਸ਼ਹਿਰੇ ਪਨਾਹ ਬਣਾਉਣਾ ਏ। ਹੁਣ ਆ ਤੇ ਅਸੀਂ ਇਕੱਠੇ ਮਸ਼ਵਰਾ ਕਰੀਏ। ਤਦ ਮੈਂ ਉਹਨੂੰ ਇਹ ਸੁਨੇਹਾ ਘੱਲਿਆ ਭਈ ਜੋ ਤੂੰ ਆਖਿਆ ਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਬਲਕਿ ਇਹ ਗੱਲਾਂ ਤੂੰ ਆਪਣੇ ਵੱਲੋਂ ਹੀ ਬਣਾਉਣਾ ਏ। ਫਿਰ ਮੈਂ ਸੁਮਈਆ ਬਿਨ ਦਲਾਇਆ ਬਿਨ ਮੁਹਿਤ ਬੇਲ ਦੇ ਘਰ ਗਿਆ। ਉਹ ਘਰ ਵਿੱਚ ਬੰਦ ਸੀ। ਉਹਨੇ ਆਖਿਆ ਅਸੀਂ ਰੱਬ ਦੇ ਘਰ ਵਿੱਚ ਹੈਕਲ ਦੇ ਅੰਦਰ ਮਿਲੀਏ ਤੇ ਹੈਕਲ ਦੇ ਬੂਹਿਆਂ ਨੂੰ ਬੰਦ ਕਰ ਲਈਏ, ਕਿਉਂ ਜੇ ਉਹ ਤੈਨੂੰ ਕਤਲ ਕਰਨ ਨੂੰ ਆਉਣਗੇ। ਉਹ ਜ਼ਰੂਰ ਰਾਤ ਨੂੰ ਤੈਨੂੰ ਕਤਲ ਕਰਨ ਆਉਣਗੇ। ਮੈਂ ਆਖਿਆ ਕਿ ਮੇਰੇ ਵਰਗਾ ਬੰਦਾ ਨੱਸੇ ਤੇ ਹੋਰ ਕੌਣ ਏ ਜਿਹੜਾ ਮੇਰੇ ਵਰਗਾ ਹੋਵੇ ਤੇ ਆਪਣੀ ਜਾਨ ਬਚਾਉਣ ਲਈ ਹੈਕਲ ਵਿੱਚ ਵੜ ਜਾਵੇ। ਮੈਂ ਅੰਦਰ ਨਹੀਂ ਜਾਣਾ। ਤੇ ਮੈਨੂੰ ਪਤਾ ਚੱਲ ਗਿਆ ਸੀ ਭਈ ਉਹਨੂੰ ਰੱਬ ਨੇ ਨਹੀਂ ਸੀ ਘੱਲਿਆ, ਪਰ ਉਹਨੇ ਮੇਰੇ ਖਿਲਾਫ ਪੇਸ਼ਨਗੋਈ ਕੀਤੀ, ਬਲਕਿ ਸੰਬਲਤ ਤੇ ਤੋਬੀਆ ਨੇ ਉਹਨੂੰ ਦਿਹਾੜੀ ਤੇ ਰੱਖਿਆ ਸੀ। ਯਾਨੀ 52 ਦਿਨਾਂ ਵਿੱਚ ਅਲੋਲ ਮਹੀਨੇ ਦੀ 25 ਤਾਰੀਖ ਨੂੰ ਸ਼ਹਿਰੇ ਪਨਾਹ ਬਣ ਗਈ। ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆ ਤੇ ਸਾਡੇ ਆਲ ਦੁਆਲ ਦੀਆਂ ਸਾਰੀਆਂ ਕੌਮਾਂ ਡਰਨ ਲੱਗ ਪਈਆਂ ਤੇ ਆਪਣੀ ਨਜ਼ਰ ਵਿੱਚ ਆਪ ਹੀ ਜ਼ਲੀਲ ਹੋ ਗਈਆਂ, ਕਿਉਂ ਜੇ ਉਹਨਾਂ ਨੇ ਜਾਣ ਲਿਆ ਵੀ ਇਹ ਕੰਮ ਸਾਡੇ ਰੱਬ ਵੱਲੋਂ ਹੋਇਆ ਹੈ। ਯੋਹੰਨਾ। ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਵੀ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਨੇ। ਲੂਕਾ। ਧੰਨ ਨੇ ਉਹ ਨੌਕਰ ਜਿਨ੍ਹਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦਾ ਵੇਖਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਆਪਣਾ ਲੱਕ ਬੰਨ੍ਹ ਕੇ ਉਹਨਾਂ ਨੂੰ ਖਾਣਾ ਖਾਣ ਲਈ ਬਿਠਾਵੇਗਾ ਤੇ ਕੋਲ ਆ ਕੇ ਉਹਨਾਂ ਦੀ ਸੇਵਾ ਕਰੇਗਾ। ਤੇ ਜੇ ਉਹ ਰਾਤ ਦੇ ਦੂਜੇ ਪਹਿਰ ਵਿੱਚ ਜਾਂ ਤੀਜੇ ਪਹਿਰ ਵਿੱਚ ਆ ਕੇ ਉਹਨਾਂ ਨੂੰ ਅਜਿਹੀ ਹਾਲਤ ਵਿੱਚ ਵੇਖੇ ਤੇ ਉਹ ਨੌਕਰ ਧੰਨ ਨੇ। ਪਰ ਇਹ ਜਾਣ ਲਓ ਭਈ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਵੀ ਚੋਰ ਕਿਸ ਵੇਲੇ ਆਵੇਗਾ ਤੇ ਜਾਗਦਾ ਰਹਿੰਦਾ ਤੇ ਆਪਣੇ ਘਰ ਵਿੱਚ ਚੋਰੀ ਨਾ ਹੋਣ ਦਿੰਦਾ। ਤੁਸੀਂ ਵੀ ਤਿਆਰ ਰਹੋ, ਕਿਉਂ ਜੇ ਜਿਸ ਵੇਲੇ ਤੁਹਾਡੀ ਸੋਚ ਵੀ ਨਾ ਹੋਵੇਗੀ ਇਬਨ ਆਦਮ ਆ ਜਾਵੇਗਾ। ਇਫਸੀਓਂ। ਮਤਲਬ ਖੁਦਾਵੰ ਵਿੱਚ ਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ। ਰੱਬ ਦੇ ਸਾਰੇ ਹਥਿਆਰ ਬੰਨ੍ਹ ਲਵੋ ਤਾਂ ਜੋ ਤੁਸੀਂ ਇਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ। ਕਿਉਂ ਜੇ ਅਸੀਂ ਲਹੂ ਤੇ ਗੋਸ਼ਤ ਨਾਲ ਲੜਾਈ ਨਹੀਂ ਕਰਨੀ ਏ, ਬਲਕਿ ਹਕੂਮਤ ਵਾਲਿਆਂ ਤੇ ਇਖਤਿਆਰ ਵਾਲਿਆਂ ਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਤੇ ਸ਼ਰਾਰਤ ਦੀਆਂ ਉਹਨਾਂ ਰੂਹਾਨੀ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ੍ਹ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸਦਾਨੋ, ਆਪਣੇ ਆਪ ਲਈ ਇੱਕ ਕਾਨੂੰਨ ਬਣ ਜਾਓ ਭਈ ਜ਼ਹਿਨੀ ਬਦਅਮਲੀ ਤੁਹਾਨੂੰ ਨਾ ਜਾਗਦਿਆਂ ਹੋਏ ਨਾ ਸੌਂਦਿਆਂ ਹੋਏ ਨੁਕਸਾਨ ਦੇ ਸਕੇ। ਤਨਵੀਮ ਜਾਂ ਹੈਵਾਨੀ ਮਕਨਾਤੀਸੀਅਤ ਨੂੰ ਪਹਿਲੀ ਵਾਰੀ 1775 ਵਿੱਚ ਜਰਮਨੀ ਦਾ ਇੱਕ ਮੈਸਮਰ ਲਿਆਇਆ। ਅਮਰੀਕੀ ਇਨਸਾਈਕਲੋਪੀਡੀਆ ਦੇ ਮੁਤਾਬਕ ਉਹਨੇ ਇਸ ਨਾਂ ਦੀ ਹੀ ਤਾਕਤ ਨੂੰ ਬਿਮਾਰੀ ਨੂੰ ਮੁਕਾਉਣ ਦੇ ਵਸੀਲੇ ਦੇ ਤੌਰ ਤੇ ਪੇਸ਼ ਕੀਤਾ, ਜਿਹਦੇ ਬਾਰੇ ਉਹਨੇ ਆਖਿਆ ਭਈ ਇਹਨੂੰ ਕੋਈ ਇੱਕ ਜਾਨਦਾਰ ਹਸਤੀ ਦੂਜੇ ਉੱਤੇ ਵਰਤ ਸਕਦੀ ਸੀ। ਉਹਦੇ ਕੋਲ ਇੰਜ ਸੀ। ਇੱਥੇ ਅਸਮਾਨੀ ਮਖਲੂਕਾਂ, ਧਰਤੀ ਤੇ ਐਨੀਮੇਟਡ ਸ਼ੈਵਾਂ ਦੇ ਵਿਚਕਾਰ ਇੱਕ ਬਾਹਮੀ ਤਾਸੀਰ ਪਾਈ ਜਾਂਦੀ ਏ। ਹੈਵਾਨੀ ਮਖਲੂਕਾਂ ਇਸ ਕਾਰਗੁਜ਼ਾਰ ਦੇ ਅਸਰ ਨਾਲ ਹਸਾਸ ਨੇ, ਜਿਹੜਾ ਆਪਣੇ ਆਪ ਨੂੰ ਅਸਾਬ ਦੇ ਮਵਾਦ ਦੇ ਰਾਹੀਂ ਮੁੰਤਸ਼ਰ ਕਰ ਰਿਹਾ ਹੈ। 1784 ਵਿੱਚ ਫਰਾਂਸ ਦੀ ਹਕੂਮਤ ਨੇ ਪੈਰਿਸ ਦੇ ਤਿੱਬ ਦੇ ਸ਼ੋਬੇ ਨੂੰ ਹੁਕਮ ਜਾਰੀ ਕੀਤਾ ਭਈ ਮੈਸਮਰ ਦੇ ਨਜ਼ਰੀਏ ਦੀ ਤਹਿਕੀਕ ਕਰੇ ਤੇ ਉਹਦੇ ਉੱਤੇ ਇੱਕ ਰਿਪੋਰਟ ਜਾਰੀ ਕਰੇ। ਇਸ ਹੁਕਮ ਦੇ ਮੁਤਾਬਕ ਇੱਕ ਕਮਿਸ਼ਨ ਬਣਾਇਆ ਗਿਆ ਤੇ ਬੈਂਜਾਮਿਨ ਫਰੈਂਕਲਿਨ ਇਹਦੀ ਇੰਤਜ਼ਾਮੀਆ ਵਿੱਚੋਂ ਇੱਕ ਬੰਦਾ ਸੀ। ਇਸ ਕਮਿਸ਼ਨ ਨੇ ਹਕੂਮਤ ਨੂੰ ਹੇਠਾਂ ਲਿਖੀ ਹੋਈ ਰਿਪੋਰਟ ਪੇਸ਼ ਕੀਤੀ। ਹੈਵਾਨੀ ਮਕਨਾਤੀਸੀਅਤ ਦੇ ਵਜੂਦ ਤੇ ਅਫਾਦੀਅਤ ਦੇ ਬਾਰੇ ਅਸੀਂ ਕੁਝ ਮੁਤਫਿਕਾ ਨਤੀਜਿਆਂ ਉੱਤੇ ਅਪੜਿਆਂ ਭਈ ਹੈਵਾਨੀ ਮਕਨਾਤੀਸੀਅਤ ਵਰਗੀ ਰਤੂਬਤ ਦੇ ਵਜੂਦ ਦਾ ਕੋਈ ਸਬੂਤ ਨਹੀਂ ਹੈ। ਭਈ ਉਹ ਸੰਗੀਨ ਅਸਰ ਜਿਨ੍ਹਾਂ ਦਾ ਮੁਸ਼ਾਹਿਦਾ ਅਵਾਮੀ ਅਮਲੀ ਮਕਨਾਤੀਸੀਅਤ ਵਿੱਚ ਕੀਤਾ ਜਾਂਦਾ ਹੈ, ਉਹ ਸਾਜ਼ਬਾਜ਼ ਦੇ ਪਾਰੋਂ ਜਾਂ ਖਿਆਲ ਦੀ ਖੁਸ਼ੀ ਤੇ ਹਿੱਸਾਂ ਦੇ ਪਾਰੋਂ ਬਣਨ ਵਾਲੇ ਅਸਰਾਂ ਦੇ ਰਾਹੀਂ ਨੇ,
ਤੇ ਇਹ ਭਈ ਇਨਸਾਨੀ ਸਿਆਣ ਦੀਆਂ ਗਲਤੀਆਂ ਦੀ ਤਾਰੀਖ ਵਿੱਚ ਲਿਖੀ ਜਾਣ ਵਾਲੀ ਐਸ ਵੱਡੀ ਅਸਲੀਅਤ ਤੇ ਤਸਵੁਰ ਦੀ ਤਾਕਤ ਉੱਤੇ ਇੱਕ ਆਮ ਤਜਰਬਾ ਕੋਈ ਨਹੀਂ ਹੈ। ਹੈਵਾਨੀ ਮਕਨਾਤੀਸੀਅਤ ਦੇ ਕੰਮ ਦੇ ਬਾਰੇ ਲਿਖਾਰੀ ਦੇ ਆਪਣੇ ਆਪ ਦੇ ਮੁਸ਼ਾਹਦੇ ਉਹਨੂੰ ਕਾਇਲ ਕਰਦੇ ਨੇ ਭਈ ਇਹ ਕਿਸੇ ਇਲਾਜ ਲਈ ਫਾਇਦਾਮੰਦ ਨਹੀਂ ਹੈ, ਤੇ ਇਹ ਭਈ ਜਿਹੜੇ ਲੋਕੀ ਇਹਦੀ ਮਸ਼ਕ ਕਰਦੇ ਨੇ ਉਹਨਾਂ ਉੱਤੇ ਤੇ ਜਿਹੜੇ ਇਹਨਾਂ ਦੇ ਮਹਿਕੂਮ ਇਹਦਾ ਮੁਕਾਬਲਾ ਕਰਦੇ ਨੇ ਉਹਨਾਂ ਉੱਤੇ ਇਹਦੇ ਅਸਰ ਇਖਲਾਕੀ ਤੇ ਬਦਨੀ ਮੌਤ ਵੱਲ ਲੈ ਜਾਂਦੇ ਨੇ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਉ ਨਹੀਂ ਹੈ, ਕਿਉਂ ਜੇ ਜੋ ਕੁਝ ਅਸਲੀ ਹਮਾਹੰਗ ਤੇ ਅਬਦੀ ਹੈ ਉਹ ਸਭ ਦੇ ਉੱਤੇ ਰੱਬ ਹਕੂਮਤ ਕਰਦਾ ਹੈ ਤੇ ਉਹਦੀ ਤਾਕਤ ਜਾਨਵਰਾਂ ਵਾਲੀ ਹੈ ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਾਤੀਸੀਅਤ ਤਨਵੀਮ ਜਾਂ ਨੌਮੀਅਤ ਦਾ ਇਲਮ ਬਸ ਇੱਕ ਇਨਕਾਰ ਹੈ ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਤੇ ਨਾ ਹੀ ਅਸਲੀਅਤ, ਤੇ ਇੱਕ ਲਿਹਾਜ਼ ਨਾਲ ਇਹ ਬਰਾਏ ਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਹੈ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਅਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਤੇ ਇਹ ਭਈ ਇਹ ਚੰਗਿਆਈ ਤੇ ਬੁਰਾਈ ਦੋਵੇਂ ਨੇ, ਭਈ ਬੁਰਾਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਹੈ, ਇਹ ਜਾਂ ਤੇ ਲਾ ਇਲਮ ਹੈ ਜਾਂ ਸੜਦੀ ਹੈ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਾਈ ਉੱਤੇ ਨਿਉ ਰੱਖਦੀ ਹੈ। ਲਾਫਾਨੀ ਸਿਆਣ ਦੀਆਂ ਸੱਚਾਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ ਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਦਾ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਫੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਤੇ ਸਵਾਹ ਬਣ ਜਾਂਦੇ ਨੇ। ਹਰ ਮਸੀਹੀ ਸਾਇੰਸਦਾਨ ਸਿਆਣ ਦੀ ਸ਼ਫਾ ਦੀ ਸਾਇੰਸ ਦਾ ਹਰ ਜ਼ਮੀਰ ਰੱਖਣ ਵਾਲਾ ਉਸਤਾਦ ਇਹ ਜਾਣਦਾ ਹੈ ਭਈ ਇਨਸਾਨੀ ਮਰਜ਼ੀ ਕ੍ਰਿਸਚਨ ਸਾਇੰਸ ਨਹੀਂ ਹੈ ਤੇ ਉਹਨੂੰ ਇਹ ਇਨਸਾਨੀ ਮਰਜ਼ੀ ਦੇ ਅਸਰ ਨਾਲ ਆਪਣੇ ਆਪ ਨੂੰ ਬਚਾਉਣ ਲਈ ਸਮਝਣਾ ਚਾਹੀਦਾ ਹੈ। ਬਦੀ ਦਾ ਮੁਕਾਬਲਾ ਕਰਦਿਆਂ ਹੋਏ ਤੁਸੀਂ ਇਹਦੇ ਉੱਤੇ ਕਾਬੂ ਪਾਉਂਦੇ ਤੇ ਇਹਦੇ ਅਦਮ ਨੂੰ ਸਾਬਤ ਕਰਦੇ ਹੋ। ਇਨਸਾਨੀ ਮੁਕਾਬਲਿਆਂ ਦੀ ਬਜਾਏ ਇਲਾਹੀ ਧੰਨਵਾਦੀਆਂ ਉਸ ਰੂਹਾਨੀ ਲੋਹ ਤੇ ਤਾਕਤ ਦੀ ਅਕਾਸੀ ਕਰਦੀਆਂ ਨੇ ਜਿਹੜੀ ਬਿਮਾਰ ਨੂੰ ਸ਼ਫਾ ਦਿੰਦੀ ਏ। ਮਰਜ਼ੀ ਦੀ ਮਸ਼ਕ ਕਰਨਾ ਉਸ ਘੱਟ ਧਿਆਨ ਦੇਣ ਵਾਲੀ ਹਾਲਤ ਦੀ ਵਜ੍ਹਾ ਬਣਦਾ ਹੈ ਜਿਹੜੀ ਸਿਹਤ ਲਈ ਬਹੁਤ ਨੁਕਸਾਨਦੇਹ ਤੇ ਸੋਚ ਲਈ ਸਾਲਮੀਅਤ ਹੈ। ਇਸ ਲਈ ਇਹਦਾ ਧਿਆਨ ਰੱਖਣਾ ਤੇ ਇੰਜ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜ਼ੁਲਮ ਨੂੰ ਲੁਕਾਉਣਾ ਖੁਸ਼ਹਾਲੀ ਤੇ ਕਿਸੇ ਵੀ ਵਜ੍ਹਾ ਉੱਤੇ ਫਤਹ ਲਈ ਰੁਕਾਵਟ ਬਣੇਗਾ। ਗਲਤੀ ਨੂੰ ਤਲਫ ਕਰਨ ਤੋਂ ਰੁਕਣਾ ਕਈ ਵਾਰੀ ਤੁਹਾਨੂੰ ਇਹਦੇ ਗਲਤ ਵਰਤਣ ਦੀ ਵਜ੍ਹਾ ਬਣਾਉਂਦਾ ਹੈ। ਇਨਸਾਨ ਦੇ ਆਪਣੇ ਆਪ ਉੱਤੇ ਹੁਕਮਰਾਨੀ ਕਰਨ ਦੇ ਇਨਫਰਾਦੀ ਹੱਕ ਤੋਂ ਬਾਹਰ ਨਿਕਲਣ ਉੱਤੇ ਅਸਮਾਨੀ ਕਾਨੂੰਨ ਤੋੜਿਆ ਜਾਂਦਾ ਹੈ। ਕ੍ਰਿਸਚਨ ਸਾਇੰਸ ਵਿੱਚ ਸਾਡੇ ਕੋਲ ਕੋਈ ਇਖਤਿਆਰ ਤੇ ਕੋਈ ਅਖਲਾਕੀ ਹੱਕ ਨਹੀਂ ਕਿ ਅਸੀਂ ਦੂਜਿਆਂ ਦੇ ਖਿਆਲਾਂ ਉੱਤੇ ਅਸਰ ਪਾਉਣ ਦੀ ਕੋਸ਼ਿਸ਼ ਕਰੀਏ ਸਿਵਾਏ ਉਹਨਾਂ ਨੂੰ ਫਾਇਦਾ ਦੇਣ ਦੇ। ਜ਼ਿਹਨੀ ਮਸ਼ਕ ਵਿੱਚ ਤੁਹਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਇਨਸਾਨੀ ਸਲਾਵਾਂ ਵਿੱਚ ਗਲਤੀ ਲੱਭਣਾ, ਖੁਦਗਰਜ਼ ਮਕਸਦਾਂ ਵਿੱਚ ਤਸਾਦਮ ਪੈਦਾ ਕਰਨਾ ਤੇ ਚੰਗਿਆਈ ਕਰਨ ਦੀ ਨਾ ਸਮਝੀ ਜਾਣ ਵਾਲੀਆਂ ਕੋਸ਼ਿਸ਼ਾਂ ਕਰਨਾ ਤੁਹਾਨੂੰ ਤੁਹਾਡੇ ਸਾਥੀ ਇਨਸਾਨਾਂ ਦੀ ਲੋੜ ਨੂੰ ਜਾਣਨ ਤੇ ਠੀਕ ਸਮਝਣ ਲਈ ਨਾਅਹਿਲ ਬਣਾ ਸਕਦਾ ਹੈ। ਇਸ ਲਈ ਅਸੂਲ ਇਹ ਹੈ ਕਿ ਜਦ ਮਦਦ ਲਈ ਆਵਾਜ਼ ਦਿੱਤੀ ਜਾਵੇ ਤੇ ਬਿਮਾਰ ਨੂੰ ਸ਼ਿਫਾ ਦਿਓ ਤੇ ਜ਼ਿਹਨੀ ਕਤਲ ਦੇ ਸ਼ਿਕਾਰ ਨੂੰ ਬਚਾਓ। ਜਹਾਲਤ, ਮੂਸ਼ਗਾਫੀ ਜਾਂ ਝੂਠੀ ਖੈਰਾਤ ਹਮੇਸ਼ਾ ਲਈ ਗਲਤੀ ਨੂੰ ਨਹੀਂ ਲੁਕਾਉਂਦੀ। ਬਦੀ ਕਿਸੇ ਨਾ ਕਿਸੇ ਵੇਲੇ ਆਪਣੇ ਆਪ ਨੂੰ ਸਾਹਮਣੇ ਲਿਆਵੇਗੀ ਤੇ ਸਜ਼ਾ ਦੇਵੇਗੀ। ਜਦ ਸੱਚਾਈ ਦੇ ਰਾਹੀਂ ਜ਼ਿਹਨੀ ਤੌਰ ਤੇ ਬਰਕਰਾਰ ਰੱਖਿਆ ਜਾਵੇ ਤੇ ਨਿਜ਼ਾਮ ਦੀ ਸਿਹਤਮੰਦੀ ਦਾ ਅਮਲ ਫਿਤਰੀ ਤੌਰ ਤੇ ਜਾਰੀ ਰਹਿੰਦਾ ਹੈ। ਹੈਵਾਨੀ ਮਕਨਾਤੀਸੀਅਤ ਦੀ ਹਲਕੀ ਸ਼ਕਲ ਗਾਇਬ ਹੋ ਰਹੀ ਹੈ ਤੇ ਇਹਦੀਆਂ ਨਾਗਵਾਰ ਖਸਲਤਾਂ ਸਾਹਮਣੇ ਆ ਰਹੀਆਂ ਨੇ। ਫਾਨੀ ਖਿਆਲਾਂ ਦੀਆਂ ਹਨੇਰ ਛੁੱਟੀਆਂ ਵਿੱਚ ਲੁਕੀਆਂ ਜੁਰਮਾਂ ਦੀਆਂ ਮਸ਼ੀਨਾਂ ਸਮਝੋਂ ਬਾਹਰ ਤੇ ਪਚੀਦਾ ਕਿਸਮ ਦੇ ਜਾਲ ਉਣ ਰਹੀਆਂ ਨੇ। ਇਸ ਲਈ ਹੈਵਾਨੀ ਮਕਨਾਤੀਸੀਅਤ ਦੇ ਮੌਜੂਦਾ ਤਰੀਕਿਆਂ ਦਾ ਰਾਜ਼ ਇਹ ਹੈ ਕਿ ਇਹ ਵੇਲੇ ਨੂੰ ਸੁਸਤੀ ਦੇ ਜਾਲ ਵਿੱਚ ਫਸਾਉਂਦੇ ਨੇ ਤੇ ਉਸ ਮਹਿਕੂਮ ਲਈ ਸੰਗਦਿਲੀ ਪੈਦਾ ਕਰਦੇ ਨੇ ਜਿਹਦੇ ਲਈ ਮੁਜਰਮ ਤਾਂਗ ਰੱਖਦਾ ਹੈ। ਹੇਠਾਂ ਲਿਖਿਆ ਹੋਇਆ ਬੋਸਟਨ ਹੈਰਲਡ ਦਾ ਇੱਕ ਮਾਹਾਸਲ ਹੈ। ਤਨਵੀਮ ਇੱਕ ਅਜਿਹਾ ਮਸਲਾ ਹੈ ਜਿਹੜਾ ਆਪਣੇ ਆਪ ਨੂੰ ਕਿਸੇ ਸੌਖੀ ਵਜ਼ਾਹਤ ਤੇ ਤਰੱਕੀ ਵਿੱਚ ਨਹੀਂ ਢਾਲਦਾ। ਇਹ ਆਮਰਾਨਾ ਇਖਤਿਆਰ ਦੀ ਮਸ਼ਕ ਕਰਨ ਦੀ ਦਲੀਲ ਦਿੰਦਾ ਹੈ ਤੇ ਹਰ ਮੁਮਕਿਨਾ ਤੌਰ ਤੇ ਆਪਣੇ ਮਾਲਕ ਦੇ ਹੱਥੋਂ ਬਦਸਲੂਕੀ ਸਹਿਣ ਦੀ ਵਜ੍ਹਾ ਬਣੇਗਾ ਬਜਾਏ ਇਹਦੇ ਭਈ ਇਹ ਕਿਸੇ ਬੰਦੇ ਜਾਂ ਮਾਸ਼ਰੇ ਲਈ ਫਾਇਦਾਮੰਦ ਨਾ ਹੋਵੇ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਬਦੀ ਕੋਈ ਤਾਕਤ ਨਹੀਂ ਹੈ, ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਹੈ ਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ ਤੇ ਮੁਹੱਬਤ ਤੇ ਨੇਕੀ ਨੂੰ ਫਰੋਗ ਦਿੰਦੀ ਹੈ।
ਅੱਜ ਦਾ ਨਬੀ ਜ਼ੇਨੀ ਬੁਲੰਦੀ ਵਿੱਚ ਉਸ ਦੌਰ ਦੀਆਂ ਨਿਸ਼ਾਨੀਆਂ ਯਾਨੀ ਮਸੀਹਤ ਦੇ ਉਸ ਦੁਬਾਰਾ ਜ਼ਹੂਰ ਨੂੰ ਸੰਭਾਲ ਕੇ ਰੱਖਦਾ ਹੈ ਜਿਹੜਾ ਬਿਮਾਰ ਨੂੰ ਸ਼ਿਫਾ ਦਿੰਦਾ ਹੈ ਤੇ ਗਲਤੀ ਨੂੰ ਤਬਾਹ ਕਰਦਾ ਹੈ। ਹੋਰ ਕੋਈ ਦੂਜਾ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਇਨਸਾਨੀ ਅਕੀਦਿਆਂ ਦੇ ਕਮਜ਼ੋਰ ਇਹਾਤਿਆਂ ਤੋਂ ਅੱਗੇ, ਅਕੀਦਿਆਂ ਦੀ ਢਿੱਲੀ ਗ੍ਰਿਫਤ ਤੋਂ ਉੱਤੇ ਮਸੀਹੀ ਸਿਆਣ ਦੀ ਸ਼ਿਫਾ ਇੱਕ ਜ਼ਾਹਿਰਸ਼ੁਦਾ ਤੇ ਅਮਲੀ ਸਾਇੰਸ ਪੈਦਾ ਕਰਦੀ ਏ। ਹਰ ਦੌਰ ਵਿੱਚ ਇਹ ਆਮਰਾਨਾ ਹੁੰਦੀ ਏ, ਮਸੀਹ ਦੀ ਸੱਚਾਈ, ਹਯਾਤੀ ਤੇ ਮੁਹੱਬਤ ਦੇ ਮੁਕਾਸ਼ਫੇ ਦੇ ਤੌਰ ਤੇ, ਜਿਹੜਾ ਹਰ ਇਨਸਾਨ ਦੇ ਸਮਝਣ ਤੇ ਅਮਲ ਕਰਨ ਲਈ ਮੁਸਤਹਿਕਮ ਰਹਿੰਦਾ ਹੈ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ, ਜਿਨ੍ਹਾਂ ਦਾ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।